ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿल्लाहिर्रहमानिर्रहीम। ਸੂਰਾ ਅਖਲਾਸ ਦੇ ਉੱਤੇ ਅੱਜ ਸਾਡਾ ਚੌਥਾ ਸੈਸ਼ਨ ਹੈ। ਇਹਦੇ ਵਿੱਚ ਅਸੀਂ ਬਿਆਨ ਕਰਾਂਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੂਰਾ ਅਖਲਾਸ ਦੀ ਅਹਿਮੀਅਤ ਜਿਹੜੀ ਹੈ ਨਾ, ਮੈਂ ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਾਂਗੀ। ਮੈਂ ਨਾ ਇੱਕ ਮਿਸਾਲ ਦੇਣਾ ਚਾਹਾਂਗੀ ਜਿਹੜੀ ਕਿ ਮੇਰੀਆਂ ਧੀਆਂ ਭੈਣਾਂ ਨੂੰ ਜਲਦੀ ਸਮਝ ਲੱਗ ਜਾਏਗੀ। ਕਿ ਤੁਸੀਂ ਧੀਆਂ ਨੂੰ ਜ਼ੇਵਰ ਪਾਉਂਦੇ ਹੋ ਸ਼ਾਦੀਆਂ ਦੇ ਵਿੱਚ, ਅਤੇ ਉਹ ਜਿਹੜਾ ਜ਼ੇਵਰ ਉਹਨਾਂ ਨੂੰ ਦਿੱਤਾ ਜਾਂਦਾ ਹੈ ਸਸੁਰਾਲ ਦੀ ਤਰਫੋਂ ਜਾਂ ਮੈਕਿਆਂ ਦੀ ਤਰਫੋਂ, ਅਤੇ ਉਹ ਇੱਕ ਕਿਸਮ ਦਾ ਉਹਨਾਂ ਦਾ ਤਹਫੁਜ਼ ਹੁੰਦਾ ਹੈ, ਇੱਕ ਉਹਨਾਂ ਦਾ ਸਰਮਾਇਆ ਹੁੰਦਾ ਹੈ ਜਿਹੜਾ ਨਾ ਵਕਤ ਪੈਣ ਦੇ ਉੱਤੇ ਕਿਸੇ ਵੀ ਔਖੇ ਵੇਲੇ ਜਿਹੜਾ ਨਾ ਉਹ ਉਹਨਾਂ ਦੇ ਕੰਮ ਆ ਸਕੇ। ਹੁਣ ਜਦੋਂ ਕਿਸੇ ਨੂੰ ਜ਼ਰੂਰਤ ਪੈ ਜਾਂਦੀ ਹੈ ਕਿ ਉਹ ਆਪਣੀ ਜ਼ਰੂਰਤ ਦੇ ਤਹਿਤ ਕੋਈ ਮਜਬੂਰੀ ਆ ਜਾਂਦੀ ਹੈ, ਕੋਈ ਕੰਮ ਐਸਾ ਆ ਜਾਂਦਾ ਹੈ, ਕਾਰੋਬਾਰ ਦੇ ਵਿੱਚ ਘਾਟਾ ਹੋ ਜਾਂਦਾ ਹੈ, ਕੋਈ ਕੰਮ ਨਵਾਂ ਕਰਨਾ ਹੁੰਦਾ ਹੈ, ਅਤੇ ਆਮ ਤੌਰ ਦੇ ਉੱਤੇ ਜਾਂ ਧੀਆਂ ਜਿਹੜੀਆਂ ਨੇ ਨਾ ਉਹਨਾਂ ਨੂੰ ਜਦੋਂ ਉਹਨਾਂ ਦੇ ਸਸੁਰਾਲ ਵਾਲੇ ਅਲੱਗ ਕਰ ਦਿੰਦੇ ਨੇ ਨਾ, ਅਤੇ ਫਿਰ ਉਹ ਆਪਣੇ ਖਾਵੰਦ ਦਾ ਕਾਰੋਬਾਰ ਜਿਹੜਾ ਵੇ ਉਹਨੂੰ बढ़ाਉਣ ਵਾਸਤੇ ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਸਤੇ ਆਮ ਤੌਰ ਦੇ ਉੱਤੇ ਜਿਹੜਾ ਨਾ ਆਪਣੇ ਜ਼ੇਵਰਾਤ ਦੀ ਕੁਰਬਾਨੀ ਪੇਸ਼ ਕਰਦੀਆਂ ਨੇ। ਔਰ ਉਹਨਾਂ ਦਾ ਜ਼ੇਵਰ ਜਦੋਂ ਸੁਨਿਆਰੇ ਦੇ ਕੋਲ ਜਾਂਦਾ ਹੈ ਅਤੇ ਸੁਨਿਆਰਾ ਉਹਦੀ ਪਰਖ ਕਿੰਝ ਕਰਦਾ ਹੈ ਕਿ ਇਹ ਸੋਨਾ ਅਸਲੀ ਹੈ ਕਿ ਨਕਲੀ। ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖੋ ਕਿ ਆਰਟੀਫਿਸ਼ਲ ਨਕਲੀ ਜਿਊਲਰੀ ਜਿਹੜੀ ਹੈ ਉਹ ਤਾਂ ਅਸਲੀ ਸੋਨੇ ਨੂੰ ਵੀ ਮਾਤ ਦਿੰਦੀ ਨਜ਼ਰ ਆਉਂਦੀ ਹੈ। ਬਾਜ਼ ਔਕਾਤ ਇੰਨਾ ਖੂਬਸੂਰਤ ਸੈੱਟ ਬਣੇ ਹੋਏ ਹੁੰਦੇ ਨੇ ਕਿ ਇੰਝ ਗੁਮਾਨ ਹੁੰਦਾ ਕਿ ਇਹ ਅਸਲੀ ਨੇ, ਅਤੇ ਅਸਲੀ ਸੋਨੇ ਦਾ ਸੈੱਟ ਸਾਹਮਣੇ ਰੱਖੀਏ ਤਾਂ ਉਹ ਇੰਝ ਲੱਗਦਾ ਕਿ ਇਹ ਅਸਲੀ ਸ਼ਾਇਦ ਨਹੀਂ ਹੈ। ਹੁਣ ਸੁਨਿਆਰਾ ਕਿੰਝ ਜਿਹੜਾ ਵੇ ਉਹ ਪਹਿਚਾਣ ਕਰਦਾ ਹੈ। ਸੁਨਿਆਰੇ ਦੇ ਕੋਲ ਨਾ ਇੱਕ ਪੱਥਰ ਹੁੰਦਾ ਹੈ ਜਿਹਨੂੰ ਪਾਰਸ ਕਹਿੰਦੇ ਨੇ। ਪਾਰਸ ਦੇ ਉੱਤੇ ਸੋਨੇ ਨੂੰ ਨਾ ਰਗੜ ਕੇ ਸੁਨਿਆਰਾ ਜਿਹੜਾ ਹੈ ਨਾ ਉਹਨੂੰ ਜਦੋਂ ਰਗੜਦਾ ਨਾ ਪਾਰਸ ਪੱਥਰ ਦੇ ਉੱਤੇ, ਅਤੇ ਉਹਨੂੰ ਇਹਦੀ ਹਕੀਕਤ ਦਾ ਪਤਾ ਚੱਲ ਜਾਂਦਾ ਹੈ ਕਿ ਸੋਨਾ ਅਸਲ ਹੈ ਜਾਂ ਨਕਲ ਹੈ, ਇਹਦੇ ਵਿੱਚ ਕਿੰਨੀ ਮਿਲਾਵਟ ਹੈ ਅਤੇ ਕਿੰਨਾ ਸੋਨਾ ਹੈ, ਕਿ ਜਾਂ ਇਹ ਸਾਰਾ ਹੀ ਮਿਲਾਵਟਸ਼ੁਦਾ ਹੈ, ਇਹਦੇ ਵਿੱਚ ਸੋਨਾ ਹੈ ਹੀ ਨਹੀਂ। ਹੁਣ 1 ਮਿੰਟ ਵਾਸਤੇ ਇੱਕ ਗੱਲ ਸੋਚੋ, ਅਗਰ ਸੋਨਾ ਉੱਥੇ ਖੋਟਾ ਨਿਕਲ ਆਏ ਅਤੇ ਤੁਹਾਡੀ ਤਾਂ ਜ਼ਰੂਰਤ ਪੂਰੀ ਨਾ ਹੋਈ, ਅਤੇ ਵਾਲਦੈਨ ਨੇ ਜਿਨ੍ਹਾਂ ਨੇ ਜ਼ੇਵਰ ਬਣਾ ਕੇ ਦਿੱਤਾ ਸੀ ਉਹਨਾਂ ਨੂੰ ਵੀ ਅੰਦਾਜ਼ਾ ਨਾ ਹੋਇਆ ਕਿ ਉਹਨਾਂ ਨਾਲ ਫਰਾਡ ਹੋ ਗਿਆ, ਕਿ ਉਹ ਜਿਹੜਾ ਸੀ ਉਹਨਾਂ ਦੀ ਮਿਹਨਤ, ਉਹਨਾਂ ਦਾ ਪੈਸਾ ਸਭ ਬਰਬਾਦ ਹੋ ਗਿਆ, ਜਿਹੜਾ ਵਕਤ ਦੇ ਉੱਤੇ ਧੀ ਦੇ ਕੰਮ ਨਾ ਆ ਸਕਿਆ। ਹੁਣ ਕਿਆ ਕਿਆਮਤ ਵਾਲੇ ਦਿਨ ਜਦੋਂ ਅਸੀਂ ਅੱਲਾਹ ਦੀ ਬਾਰਗਾਹ ਦੇ ਵਿੱਚ ਪੇਸ਼ ਹੋਵਾਂਗੇ, ਕਿਆ ਅਸੀਂ ਆਪਣੇ ਈਮਾਨ ਨੂੰ ਇਸ ਪਾਰਸ, ਇਹ ਜਿਹੜੀ ਹੈ ਨਾ ਸੂਰਾ ਅਖਲਾਸ, ਇਹ ਉਹ ਪਾਰਸ ਦਾ ਪੱਥਰ ਹੈ, ਇਹ ਉਹ ਪਾਰਸ ਹੈ ਜਿਹਦੇ ਉੱਤੇ ਅਸੀਂ ਆਪਣੇ ਈਮਾਨ ਨੂੰ ਪਰਖ ਸਕਦੇ ਹਾਂ। ਕਿਆ ਅਸੀਂ ਇਹਦੀਆਂ ਸ਼ਰਾਇਤ ਦੇ ਉੱਤੇ ਸਾਡਾ ਈਮਾਨ ਪੂਰਾ ਉਤਰਦਾ? ਐਸਾ ਤਾਂ ਨਹੀਂ ਕਿ ਕਿਆਮਤ ਵਾਲੇ ਦਿਨ ਸਾਨੂੰ ਪਤਾ ਲੱਗੇ ਕਿ ਸਾਡਾ ਤਾਂ ਈਮਾਨ ਹੀ ਨਾਕਸ ਸੀ, ਅਸੀਂ ਜਿਹਨੂੰ ਸਾਰੀ ਉਮਰ ਈਮਾਨ ਸਮਝਦੇ ਰਹੇ, ਆਖਰਤ ਵਾਲੇ ਦਿਨ ਉਹ ਸਾਡੇ ਕੰਮ ਹੀ ਨਾ ਆਏ, ਅਤੇ ਕੀ ਬਣੇਗਾ ਸਾਡਾ? ਅੱਜ ਹੀ ਸਾਨੂੰ ਸੂਰਾ ਅਖਲਾਸ ਨੂੰ ਪਾਰਸ ਮੰਨਦਿਆਂ ਹੋਇਆਂ ਆਪਣੇ ਈਮਾਨ ਨੂੰ ਇਹਦੀ ਕਸਵਟੀ ਦੇ ਉੱਤੇ ਪੂਰਾ ਉਤਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਆਖਰਤ ਦੇ ਵਿੱਚ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ ਔਰ ਉਸ ਵਕਤ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੋਣਾ। ਅੱਜ ਸਾਡੇ ਕੋਲ ਟਾਈਮ ਹੈ ਵੇ, ਅਸੀਂ ਅੱਜ ਅਮਲ ਕਰ ਸਕਦੇ ਹਾਂ, ਆਪਣੇ ਅਮਲ ਨੂੰ ਦਰੁਸਤ ਕਰ ਸਕਦੇ ਹਾਂ, ਆਪਣੇ ਰੱਬ ਵੱਲ ਰਜੂ ਕਰ ਸਕਦੇ ਹਾਂ। ਕੱਲ੍ਹ ਸਾਡੇ ਕੋਲ ਇਹ ਟਾਈਮ ਨਹੀਂ ਹੋਣਾ। ਸਾਨੂੰ ਅੱਜ ਇਸ ਟਾਈਮ ਦੀ ਕਦਰ ਕਰਨੀ ਚਾਹੀਦੀ ਹੈ ਔਰ ਇਸ ਪਾਰਸ ਨੂੰ ਸਾਨੂੰ ਹੱਥੋਂ ਨਹੀਂ ਗੁਆਉਣਾ ਚਾਹੀਦਾ। ਸੂਰਾ ਅਖਲਾਸ ਦੇ ਵਿੱਚ ਕੁੱਲ ਹੁਕਮੀਆ ਲਫ਼ਜ਼ ਹੈ, ਅਤੇ ਸੂਰਤ ਕਾਫਿਰੂਨ ਦੇ ਵਿੱਚ ਅੱਲਾਹ ਤਾਲਾ ਨੇ ਉਹਦੇ ਵਿੱਚ ਵੀ ਕੁੱਲ ਕਿਹਾ, ਲੇਕਿਨ ਉੱਥੇ ਕਿਹਾ ਕੁੱਲ ਯਾ ਅਯੁਹਲ ਕਾਫਿਰੂਨ,
ਕਹਿ ਦਿਓ ਇਹਨਾਂ ਕਾਫਰਾਂ ਨੂੰ। ਪਰ ਸੂਰਾ ਅਖਲਾਸ ਦੇ ਵਿੱਚ ਅੱਲਾਹ ਤਾਲਾ ਨੇ ਕਿਸੇ ਇੱਕ ਗਿਰੋਹ ਨੂੰ ਨਾਮ ਲੈ ਕੇ ਮੁਖਾਤਬ ਨਹੀਂ ਕੀਤਾ। ਇਹ ਖਿਤਾਬ ਯੂਨੀਵਰਸਲ ਹੈ, ਤਮਾਮ ਇਨਸਾਨੀਅਤ ਨੂੰ ਇਹਦੇ ਵਿੱਚ ਮੁਖਾਤਬ ਕੀਤਾ ਗਿਆ ਹੈ। ਸੂਰਾ ਅਖਲਾਸ ਦਾ ਪੈਗਾਮ ਤਮਾਮ ਇਨਸਾਨੀਅਤ ਦੇ ਵਾਸਤੇ ਹੈ। ਅੱਲਾਹ ਆਹਦ ਹੈ, ਉਹਦਾ ਕੋਈ ਸ਼ਰੀਕ ਨਹੀਂ, ਨਾ ਕੋਈ ਇਸ ਤੋਂ ਪਹਿਲੇ ਸੀ ਅਤੇ ਨਾ ਕੋਈ ਇਸ ਤੋਂ ਬਾਅਦ ਹੈ। ਅੱਲਾਹ ਹਮੇਸ਼ਾ ਤੋਂ ਹੈ ਔਰ ਹਮੇਸ਼ਾ ਹੀ ਰਹੇਗਾ। ਅੱਲਾਹੁ ਸਮਦ ਯਾਨੀ ਉਹਦੀ ਜ਼ਾਤ ਬੇਨਿਆਜ਼ ਹੈ, ਉਹ ਕਿਸੇ ਦਾ ਮੁਹਤਾਜ ਨਹੀਂ, ਹਰ ਇੱਕ ਚੀਜ਼ ਉਹਦੀ ਮੁਹਤਾਜ ਹੈ। ਯਾਨੀ ਕਿ ਉਹ ਹਰ ਪੂਰੀ ਕਾਇਨਾਤ ਦੇ ਵਿੱਚ ਹਰ ਇੱਕ ਚੀਜ਼ ਦਾ ਚੀਫ ਸੁਪਰੀਮ ਪਾਵਰ ਹੈ। ਕਾਇਨਾਤ ਦੀ ਹਰ ਇੱਕ ਚੀਜ਼ ਨੂੰ ਅੱਲਾਹ ਤਾਲਾ ਨੇ ਹੀ ਸੰਭਾਲਿਆ ਹੋਇਆ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਗ੍ਰੈਵਿਟੀ ਜਿਹੜੀ ਹੈ ਨਾ, ਉਹ ਕਾਇਨਾਤ ਦੇ ਵਿੱਚ ਸਭ ਤੋਂ ਪਾਵਰਫੁਲ ਐਨਰਜੀ ਹੈ, ਜਿਹਦੇ ਉੱਤੇ ਕੋਈ ਹਾਕਮ ਨਜ਼ਰ ਨਹੀਂ ਆਉਂਦਾ। ਪਰ ਗ੍ਰੈਵਿਟੀ ਵੀ ਤਾਂ ਅੱਲਾਹ ਨੇ ਹੀ ਬਣਾਈ ਹੈ ਅਤੇ ਅੱਲਾਹ ਨੇ ਹੀ ਗ੍ਰੈਵਿਟੀ ਨੂੰ ਪਕੜਿਆ ਹੋਇਆ। ਕਿਆਮਤ ਦੇ ਦਿਨ ਗ੍ਰੈਵਿਟੀ ਖ਼ਤਮ ਹੋ ਜਾਏਗੀ। ਕਾਇਨਾਤ ਦੀ ਹਰ ਇੱਕ ਚੀਜ਼ ਅੱਲਾਹ ਤਬਾਰਕ व ਤਆਲਾ ਦੀ ਮੁਹਤਾਜ ਹੈ ਔਰ ਉਹਦੀ ਬਕਾ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਮੁਨਸਲਿਕ ਹੈ। ਜਦੋਂ ਤੱਕ ਮੇਰਾ ਰੱਬ ਚਾਹੇਗਾ ਉਹ ਚੀਜ਼ ਕਾਇਮ ਰਹੇਗੀ, ਜਦੋਂ ਮੇਰੇ ਰੱਬ ਦਾ ਹੁਕਮ ਹੋਏਗਾ ਉਹ ਚੀਜ਼ ਫਨਾ ਹੋ ਜਾਏਗੀ, ਭਾਵੇਂ ਉਹ ਗ੍ਰੈਵਿਟੀ ਹੋਵੇ ਜਾਂ ਉਹ ਕਾਇਨਾਤ ਦੀ ਕੋਈ ਹੋਰ ਤਾਕਤ। ਅੱਲਾਹ ਤਾਲਾ ਹਰ ਇੱਕ ਚੀਜ਼ ਦੇ ਉੱਤੇ ਕਾਦਰ ਹੈ, ਉਹ ਕਾਦਰ ਮੁਤਲਕ ਹੈ। ਇਨੱਲਾਹ ਅਲਾ ਕੁੱਲੇ ਸ਼ੈਨ ਕਦੀਰ ਹੈ। ਸਦਕੱਲਾਹੁਲ ਅਜ਼ੀਮ। ਮੇਰੇ ਅੱਲਾਹ ਨੇ ਜੋ ਫਰਮਾਇਆ ਉਹ ਸੱਚ ਹੈ ਅਤੇ ਅਸੀਂ ਉਹਦੇ 'ਤੇ ਈਮਾਨ ਲਿਆਂਦਾ। ਇਨਸ਼ਾ ਅੱਲਾ ਅਸੀਂ ਅਗਲਾ ਸੈਸ਼ਨ ਜਿਹੜਾ ਹੈ ਇਹਨੂੰ ਅਜੇ ਜਾਰੀ ਰੱਖੇ ਹੋਏ ਹਾਂ, ਸੂਰਾ ਅਖਲਾਸ ਨੂੰ ਹੀ। ਅਗਲੇ ਸੈਸ਼ਨ ਦੇ ਵਿੱਚ ਇਹਨੂੰ ਫਿਰ ਬਿਆਨ ਕਰਨੇ। ਅੱਲਾ ਹਾਫਿਜ਼।